ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ, ਮੈਂ अस्सलाम वालेकुम। मैं ਤੁਹਾਡਾ ਜੱਸੀ ਸਿੰਘ ਲਾਇਰਪੁਰਾ ਸਿੰਗਰ। ਅੱਜ ਕੱਲ੍ਹ ਨਾ ਬਹੁਤ ਟ੍ਰੈਂਡਿੰਗ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਚੀਜ਼ ਚੱਲਣ ਦੀ ਹੈਗੀ ਆ। ਸਪੈਸ਼ਲ ਮੈਂ ਪ੍ਰਧਾਨ ਸਾਹਿਬ ਸਾਡੇ ਜਿਹੜੇ ਸਰਦਾਰ ਰਮੇਸ਼ ਸਿੰਘ ਅਰੋੜਾ ਸਾਹਿਬ ਨੇ, ਵੱਡੇ ਭਾਜੀ ਨੇ, ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਐਂਡ ETPB ਬੋਰਡ, ਬੈਕਯੂਰਡ ਟਰਸਟ ਪ੍ਰੋਪਰਟੀ ਬੋਰਡ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈਗਾ ਵਾ ਕਿ ਤੁਸੀਂ ਠੱਲ ਪਾਓ। ਠੱਲ ਦਾ ਮਤਲਬ ਇਹ ਹੈਗਾ ਕਿ ਅਸੀਂ ਇਹ ਨਹੀਂ ਕਹਿੰਦੇ ਬਾਬਾ ਨਾਨਕ ਸਭ ਦਾ ਹੈਗਾ ਵੇ, ਖੁਆ ਕਿਸੇ ਧਰਮ ਦੇ, ਮਸੀਹ ਭਾਈਚਾਰੇ ਦੇ ਹੋਣ, ਹਿੰਦੂ ਭਾਈਚਾਰੇ ਦੇ ਹੋਣ, ਸਿੱਖ ਭਾਈਚਾਰੇ ਦੇ ਹੋਣ, ਜਾਂ ਕਿਸੇ ਵੀ ਧਰਮ ਦੇ ਹੋਣ, ਮੁਸਲਮਾਨ ਭਾਈਚਾਰੇ ਦੇ। ਅੱਜ ਕੱਲ੍ਹ ਸਾਡੇ ਬਹੁਤ ਜ਼ਿਆਦਾ ਜਿਹੜੇ ਪਾਕਿਸਤਾਨ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਇਹ ਚੀਜ਼ ਚੱਲਦੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਸਿੱਖ ਹਜ਼ਰਾਤ ਆਉਂਦੇ ਨੇ ਔਰ ਸਿੱਖ ਕੌਮ ਜਿਹੜੀ ਹੈਗੀ ਹੈ ਕਿ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈਗੀ ਹੈ, ਜਿਹਦੇ ਵਿੱਚ ਬੀਇੰਗ ਹਿਊਮੈਨਿਟੀ, ਸਾਰੀ ਇਨਸਾਨੀਅਤ, ਇੰਟਰਫੇਥ ਹਾਰਮਨੀ ਦੀ ਗੱਲ ਆ ਜਾਂਦੀ ਹੈ। ਅਤੇ ਲੋਕਾਂ ਨੇ ਨਾ ਇਸ ਚੀਜ਼ ਨੂੰ ਬਣਾ ਲਿਆ ਕਾਰੋਬਾਰ। ਮਤਲਬ ਕਿ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਹੈਗਾ। ਇੱਥੇ ਇੱਕ ਕੁੜੀ ਹੈਗੀ ਸੀ, ਮੈਂ ਨਾਂ ਨਹੀਂ ਲੈਣਾ, ਚੰਗਾ ਨਹੀਂ ਲੱਗਦਾ ਹੈਗਾ। ਉਹਨੇ ਇੱਕ ਇਸ ਤਰ੍ਹਾਂ ਹੀ ਮਤਲਬ ਕਿ ਕੀ ਕਹਿ ਸਕਦਾ ਹੈਗਾ ਵਾ ਕਿ ਸਰਦਾਰ ਮੁੰਡੇ ਨੂੰ ਗੱਲਬਾਤ ਦੇ ਵਿੱਚ ਫਸਾਇਆ ਅਤੇ ਵਿਆਹ ਕਰ ਲਿਆ। ਅਤੇ ਹੁਣ ਮੁੰਡਾ ਵੀ ਉਹਦਾ ਹੈਗਾ ਵੇ, ਉਹ UK ਦੇ ਵਿੱਚ ਰਹਿੰਦੀ ਹੈ। ਅਤੇ ਪਤਾ ਨਹੀਂ ਕਿੰਨੇ ਲੱਖ ਡਾਲਰ ਉਹਨਾਂ ਨੇ ਮੰਗਵਾਏ ਕਿ ਅਸੀਂ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਦੀ ਖਾਤਰ ਕਾਇਦਾ ਬਣਾਉਣਾ ਹੈ, ਇਹ ਕਰਨਾ, ਇਹ ਉਹ ਕਰਨਾ। ਲਿਹਾਜ਼ਾ ਪਾਕਿਸਤਾਨ ਸਰਕਾਰ ਅੱਗੇ, ਬੀਬੀ ਮਰੀਮ ਨਵਾਜ਼ ਸਾਹਿਬਾ ਅੱਗੇ ਇਹ ਹੱਥ ਜੋੜ ਕੇ ਬੇਨਤੀ ਕਰਦਾ ਹੈਗਾ ਵਾ, ਗੁਰੂ ਨਾਨਕ ਸਾਹਿਬ ਸਭ ਦੇ ਨੇ। ਤੁਸੀਂ ਚੰਗੇ ਢੰਗ ਦੇ ਨਾਲ, ਜਿਵੇਂ ਕਿ ਮੈਂ ਥੋੜ੍ਹੀ ਦੇਰ ਪਹਿਲੇ ਸਰਚ ਵੀ ਕੀਤੀ ਹੈਗੀ, ਅਤੇ ਮੈਂ ਭਾਈ ਸਾਹਿਬ ਜਸਪੀਰ ਸਿੰਘ ਬੋਪਰਾ ਜਿਹੜੇ ਕੈਨੇਡਾ ਤੋਂ ਜਿੱਥੇ ਲੈ ਕੇ ਆਉਂਦੇ ਨੇ, ਉਹਨਾਂ ਦਾ ਮੈਂ TikTok ਦੇ ਉੱਤੇ ਇੱਕ ਨਾ ਇੰਟਰਵਿਊ ਦੇਖਣ ਡਿਆ। ਸੋ ਉਹਨਾਂ ਨੇ ਬਹੁਤ ਸੋਹਣਾ ਬੋਲਿਆ ਹੈਗਾ ਵੇ ਕਿ ਦੇਖੋ, ਅਗਰ ਤੁਸੀਂ ਇੱਕ ਕੰਮ ਸ਼ੁਰੂ ਕੀਤਾ ਹੈਗਾ ਵੇ ਤਾਂ ਉਹਦੇ ਵਿੱਚ ਇਹ ਹੈਗਾ ਵੇ ਕਿ ਤੁਸੀਂ, ਅਗਰ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ, ਇੱਕ ਲਫ਼ਜ਼ ਅਸੀਂ ਬੋਲਦੇ ਹਾਂ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਬਾ ਜੀ। ਹੁਣ ਇੱਕ ਮੁੰਡਾ ਉਹ ਪੱਗ ਵਾਲਾ ਹੈਗਾ ਵੇ, ਉਹਦਾ ਬੜਾ ਮਸ਼ਹੂਰ ਵਲੋਗਰ ਹੈਗਾ ਵੇ, ਉਹ ਨਾਨਕ ਕਰਨ ਡਿਆ ਹੈਗਾ ਸੀ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ ਜਾ ਕੇ। ਕੁਛ ਸਾਡੀਆਂ ਧੀਆਂ ਭੈਣਾਂ ਨੇ ਨਕਾਬ ਕੀਤਾ ਹੈਗਾ ਸੀ, ਅਬਾਇਆ ਪਾਇਆ ਸੀ। ਉਹਦੇ ਜਦੋਂ ਮੈਂ ਕਮੈਂਟਸ ਦੇ ਵਿੱਚ ਗਿਆ ਹੈਗਾ, ਤਾਂ ਕਮੈਂਟਸ ਦੇ ਵਿੱਚ ਕਈਆਂ ਲੋਕਾਂ ਨੇ ਕਿਹਾ ਸੀ, ਜਿਹੜੇ ਸਾਡੇ ਸਿੰਘ ਸਾਹਿਬਾਨ ਹੈਗੇ ਨੇ ਜਾਂ ਸਰਦਾਰ ਸਾਹਿਬਾਨ ਹੈਗੇ ਨੇ, ਕਿ ਨਾਨਕ ਕੋਈ ਲਫ਼ਜ਼ ਨਹੀਂ ਹੁੰਦਾ। ਅਸੀਂ ਕਿਸੇ ਵੀ ਪਰਸਨੈਲਿਟੀ ਨੂੰ, ਅਸੀਂ ਕਿਸੇ ਵੀ ਅੰਬੀਆ ਕਰਾਮ ਨੂੰ, ਵਲੀਉੱਲਾ ਨੂੰ, ਕਿਸੇ ਨੂੰ ਬਾਬਾ ਬੁੱਲੇ ਸ਼ਾਹ ਸਰਕਾਰ ਕਹਿੰਦੇ ਆ, ਸਿੱਖ ਕੌਮ ਪੀਰ ਵਾਰਿਸ ਸ਼ਾਹ ਕਹਿੰਦੇ ਹੈਗੇ ਆ, ਜਾਂ ਵਟਐਵਰ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਮਹਾਰਾਜ ਜਾਂ ਬਾਬਾ ਨਾਨਕ ਦੇਵ ਜੀ ਪਿਆਰ ਦੇ ਨਾਲ ਕਹੋ। ਨਾਨਕ ਹੀ ਲਫ਼ਜ਼ ਹੁੰਦਾ ਹੈ। ਇਹ ਮਾੜੀ ਗੱਲ ਹੈਗੀ ਹੈ। ਹਰ ਧਰਮ ਦਾ ਸਤਿਕਾਰ ਕਰੋ, ਜਿਵੇਂ ਸਿੱਖ ਕੌਮ ਕਰਦੀ ਹੈਗੀ, ਸਰਬੱਤ ਦੇ ਭਲੇ ਦੀ ਗੱਲ। ਔਰ ਜਿੰਨੇ ਵੀ ਯੂਟਿਊਬਰ, ਵਲੋਗਰ ਪੈਸੇ ਇਕੱਠੇ ਕਰਦੀ, ਇਹ ਮੈਨੂੰ ਸਾਰਾ ਪਤਾ ਹੈਗਾ। ਔਰ ਇਹ ਪਾਕਿਸਤਾਨ ਦੀ ਸਰਕਾਰ ਨੂੰ ਵੀ ਪਤਾ ਹੈਗਾ, ਇਹ ETPB ਬੋਰਡ ਨੂੰ ਵੀ ਪਤਾ ਹੈਗਾ, ਔਰ ਸਾਡੇ ਪ੍ਰਧਾਨ ਸਾਹਿਬ ਦੇ ਵੀ ਨੋਟਿਸ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਇੱਕ ਬੰਦਾ ਨੂੰ ਇਹ ਨਹੀਂ ਪਤਾ ਹੈਗਾ ਕਿ ਫਲਾਣੇ ਗੁਰੂ ਘਰ ਦੀ ਤੁਸੀਂ ਯਾਤਰਾ ਕਰਾਉਣ ਦੇ ਹੈਗੇ ਹੋ, ਜਾਂ ਗੁਰੂ ਘਰ ਦੇ ਵਿੱਚ ਤੁਸੀਂ ਜਾਣ ਦੇ ਹੈਗੇ ਹੋ, ਜੋੜੇ ਪਾਏ ਨੇ, ਸਿਰ ਨੂੰ ਕੱਜਿਆ ਨਹੀਂ ਹੈਗਾ। ਇਹ ਮਾੜੀ ਗੱਲ ਹੈਗੀ ਹੈ। ਅਸੀਂ ਹਰ ਧਰਮ ਦੀ ਇੱਜ਼ਤ ਕਰਦੇ ਹੈਗੇ ਹਾਂ। ਔਰ ਮੇਰਾ ਇਹ ਸਪੈਸ਼ਲ ਮੈਸੇਜ ਹੈਗਾ ਵੇ ਕਿ ਤੁਸੀਂ ਕਿਸੇ ਬਿਰਧ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ, ਲੇਕਿਨ ਇਤਿਹਾਸਕ ਗੁਰਦੁਆਰਾ ਹੈਗਾ ਨਾ, ਉੱਥੇ ਗੁਰੂ ਸਾਹਿਬਾਨ ਦੇ ਚਰਨ ਛੋਪਤ ਹੈਗੇ ਨੇ। ਤੁਸੀਂ ਕਿਤੇ ਵੀ ਜਾਂਦੇ ਹੈਗੇ ਹੋ, ਪਹਿਲੇ ਗੱਲ ਤੁਹਾਡੇ ਜੁੱਤੀ ਲੱਥੀ ਹੋਣੀ ਚਾਹੀਦੀ, ਜਰਾਬਾਂ ਲੱਥੀਆਂ ਹੋਣੀਆਂ ਚਾਹੀਦੀਆਂ, ਇੱਕ ਗੱਲ। ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਆਪਣਾ ਸਿਰ ਰੁਮਾਲ ਦੇ ਨਾਲ, ਅਗਰ ਤੁਹਾਡੇ ਕੋਲ ਰੁਮਾਲ ਨਹੀਂ ਹੈਗਾ, ਟੋਪੀ, ਇਸਲਾਮੀ ਟੋਪੀ ਪਾ ਲਓ। ਅਤੇ ਤੁਸੀਂ ਇਸ ਤਰੀਕੇ ਦੇ ਨਾਲ, ਅਗਰ ਤੁਸੀਂ ਸਹੀ ਇਤਿਹਾਸ ਦਾ ਨਹੀਂ ਪਤਾ ਹੈਗਾ ਤੁਹਾਨੂੰ, ਅਤੇ ਤੁਸੀਂ ਗੂਗਲਸ 'ਤੇ ਜਾਓ। ਗੂਗਲ ਤੋਂ ਨਹੀਂ ਤੁਹਾਨੂੰ ਪਤਾ ਚੱਲਦਾ, ਅਤੇ ਅਗਰ ਤੁਹਾਨੂੰ ਕਿਸੇ ਵੀ ਤਰੀਕੇ ਗੂਗਲ ਤੋਂ ਇੰਗਲਿਸ਼ ਲੈ ਲਓ, ਪੰਜਾਬੀ ਲੈ ਲਓ, ਉਹਨੂੰ ਉਰਦੂ ਦੇ ਵਿੱਚ ਟਰਾਂਸਲੇਟ ਕਰਕੇ ਪਹਿਲੇ ਉਹਦੀ ਸਟੱਡੀ ਕਰੋ, ਔਰ ਫਿਰ ਸਟੱਡੀ 'ਤੇ ਗੱਲ ਕਰੋ। ਪਲੀਜ਼ ਹੰਬਲ ਰਿਕੁਐਸਟ ਹੈਗੀ ਹੈ ਕਿ ਅਗਰ ਤੁਸੀਂ ਇਸ ਚੀਜ਼ ਨੂੰ ਅਗਰ ਬਾਈਕਾਟ ਕਰਦੇ ਹੋ, ਮੇਰੀ ਗੱਲ ਨੂੰ ਨਹੀਂ ਮੰਨਦੇ, ਅਤੇ ਮੈਂ ਪ੍ਰਧਾਨ ਸਾਹਿਬ ਅੱਗੇ ਵੀ ਸ਼ਿਕਾਇਤ ਕਰਾਂਗਾ। ਔਰ ਅਸੀਂ ਪੂਰੇ ਪਾਕਿਸਤਾਨ ਦੀ ਸਿੱਖ ਸੰਗਤ ਵੀ ਇਹਦੇ ਉੱਤੇ ਸਟੈਂਡ ਲਏਗੀ, ਔਰ ਪੂਰੀ ਦੁਨੀਆ ਦੀ ਸਿੱਖ ਸੰਗਤ ਵੀ ਇਹਦੇ ਸਟੈਂਡ ਲਏਗੀ। ਔਰ ਸਪੈਸ਼ਲ ਸਾਡਾ ETPB ਅਦਾਰਾ, ਬੈਕਯੂਰਡ ਟਰਸਟ ਪ੍ਰੋਪਰਟੀ ਬੋਰਡ ਵੀ ਇਸ 'ਤੇ ਐਕਸ਼ਨ ਲਏਗਾ, ਔਰ ਉਹਦੀ ਫਿਰ ਜੋ ਕਾਨੂੰਨੀ ਤਰੀਕੇ ਦੇ ਨਾਲ ਸਜ਼ਾ ਹੋਏਗੀ ਅਸੀਂ ਦਾਂਗੇ। ਸਾਰੇ ਧਰਮਾਂ ਦੀ ਇੱਜ਼ਤ ਕਰਨਾ ਸਾਡਾ ਫਰਜ਼ ਬਣਦਾ ਹੈ।
ਖਾਲਸਾ, ਗੁਰੂ ਦਾ ਸਿੰਘ, ਗੁਰੂ ਦਾ ਸਰਦਾਰ, ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈਗਾ ਵੇ। ਔਰ ਜਿੰਨੇ ਵੀ ਬਲੌਗਰ ਨੇ, ਯੂਟਿਊਬਰ ਨੇ, ਜਿੰਨੇ ਵੀ ਸਿੱਖ ਇਤਿਹਾਸ ਤੇ ਗੱਲ ਕਰਦੇ ਨੇ ਜਾਂ ਵਿੱਧ ਬਿਲਡਿੰਗਾਂ ਜਿਹੜੀਆਂ ਹੈਗੀਆਂ ਨੇ ਸਾਡੇ ਗੁਰੂ ਘਰਾਂ ਦੀਆਂ, ਉਹਨਾਂ ਉੱਤੇ ਕੰਮ ਕਰਦੇ ਪਏ ਨੇ, ਪੈਸਾ ਇਕੱਠਾ ਕਰਦੇ ਨੇ, ਚੰਦਾ ਇਕੱਠਾ ਕਰਦੇ ਪਏ ਹੈਗੇ ਨੇ, ਸਾਨੂੰ ਸਾਰਾ ਪਤਾ ਹੈ, ਅਸੀਂ ਕੋਈ ਬੇਵਕੂਫ ਨਹੀਂ ਹੈਗੇ। ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈਗੀ ਕਿ ਪਹਿਲੇ ਸਟੱਡੀ ਕਰੋ, ਸਟੱਡੀ ਕਰਕੇ ਉਸ ਤੋਂ ਬਾਅਦ ਤੁਸੀਂ ਕਰੋ। ਬਾਬਾ ਨਾਨਕ ਜਿੰਨਾ ਸਾਡਾ ਉਨਾ ਹੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।